चौधरी साहब आ गए, मीडिया वाले आ गए साडा इंटरव्यू लैन। बिल्कुल मीडिया वाले आ गए। मैनू डबल भुलेखे पै गए। मैं क्या पता नहीं आर्मी आ गई साडे शनाख्ती कार्ड चेक करने इंटरव्यू ला रहे ने साडा पता नहीं की हो जाना सानू पता नहीं की होना सानू डबल नमूनिया 9:35 दा बहार परसों अस्पताल ठीक है 4 मैं कहना राणा जी सोहना लगदा कलहो लांदा फिरदा लगदा किवें आ मैं जी सोहना लगदा ही लगदा किवें जिवें तहरुल्ला कादरी फिरदा हीगा तेरा भला राणा घट लगदा ही लगदा की इंडिया दा मोदी ज्यादा लगदा हीगा इधर फुल गुलाबां दे मैं इधर फुल चमेलियां दे फुल कलियां दे तो वधिया ओ फुल राणा सारा चंगा ही ओ फुल का दा ओ फुल लुके दा हीगा भला हो जे मुड़ भी जिदे तमाकू पा लो अज इधरों भी वेला भंडा फड़ी मारा भी इधरों भी वेला ले चली अज इधरों भी वेला फड़ी चल राणे नु फड़ाई चली गए शेर दे गले च पाई चल तेरा भला मैं कहना है जरा अज भग साडे इलेक्शनां दी वारी आ गई जट्टां च जट खलो गए ओ मैं ना राणियां चो राणे खलोते राइयां च राई खलो गए पट्टियां चो पट्टी खलोते सानू भंडा नु भी शौक लगा ओ मैनू भी मरजम नवाज ने गड्डी ला दी चक्का मैं गड्डियां पजाइयां लाला जी वोट सानू देना लाला जी वोट सानू देना चाचा जी वोट सानू देना तू थक्या उठया मैं थक्या हुट्या मेरी जनानी उठी ओने मंजे ते बलंग ते बिस्तरा बिछा दिता दुध दा गिलास गरम गरम दुध दा गिलास पियाया ਜਾਂਦੀ ਬਾਕੀ ਆਦੀ मैं उठन लग्या अपनी बीवी नु भी कह दिता लाड जी वोट भंडा नु देना तेरा भला हो जा मुड़ भी जा ਇਹਦਾ ਵੋਟਾਂ ਦਾ ਨਵਾਰੇ ਜਾਈਏ ਮੁੜ ਵੀ ਜਾ ਵੋਟਾਂ ਦਾ ਮੈਂ ਜਿੱਤਿਆ ਜਾਣਾ ਸੀ ਬਿਲਕੁਲ ਜਿੱਤਿਆ ਜਾਣਾ ਰਾਣੇ ਮੇਰੀ ਵੋਟਾਂ ਵਾਲੀ ਸੰਦੂਖੜੀ ਚੁੱਕ ਲਈ ਹੈ ਤੇਰਾ ਭਲਾ ਹੋ ਜਾ ਵੋਟਾਂ ਵਾਲੀ ਸੰਦੂਕੜੀ ਚ ਵੀ ਹੋਈ ਪਈ ਆ ਓਏ ਕੋਈ ਆਇਆ ਗੱਡੀਆਂ ਤੇ ਕੋਈ ਆ ਗਿਆ ਕਾਰਾਂ ਤੇ ਮੋਟਰਸਾਈਕਲਾਂ ਤੇ ਟਰੱਕਾਂ ਬੱਸਾਂ ਰਾਣਾ ਸਾਰਾ ਸਾਰਾ ਚ ਪਹੁੰਚਿਆ ਜੀ ਇਹ ਕਿਵੇਂ ਆਇਆ ਇਹਨੂੰ ਟੋਚਰ ਪਾ ਕੇ ਲਿਆਂਦਾ ਤੇਰਾ ਭਲਾ ਹੋ ਜਾ ਇਦਾਂ ਤੇ ਆਉਣਾ ਨਹੀਂ ਸੀ ਰਾਣਾ ਉਂਝ ਵੀ ਸੋਹਣਾ ਲੱਗਦਾ ਕਾਬਲਾ ਜਾਂ ਰੰਗ ਇਹ ਲੱਗਦਾ ਕੈਮਰਾ ਵੀ ਅੱਛਾ ਏ ਬਿਲਕੁਲ ਅੱਛਾ ਨਾਰ ਸਾਹਿਬ ਵੀ ਅੱਛਾ ਹੀ ਨਾਰ ਏ ਸਾਹਿਬ ਵੀ ਅੱਛੇ ਇੱਕ ਵਿੱਚ ਕੰਮ ਪੱਖੀਆਂ ਚ ਮਾਰਾ ਹੋਇਆ ਜੀ ਉਹ ਕਿਹੜਾ ਉਹ ਵਿੱਚ ਪਾਣੀ ਵਾਲਾ ਵੱਡਾ ਮਾਮ ਰੱਖਿਆ ਹੋਇਆ ਮੁੜ ਵੀ ਜਾ ਤੇਰਾ ਉਹ ਵੱਖਰਾ ਲੀਕ ਹੋਣ ਡਿਆ ਜੇ ਸਾਵਲਾ ਜਾਂ ਟੂਟੀ ਬੰਦ ਕਰੋ ਇਹ ਸਾਵਲਾ ਉਹ ਰੰਗ ਮੈਂ ਕਹਿੰਦਾ ਸਾਰਾ ਉਹ ਰਾਣਾ ਸੋਹਣਾ ਲੱਗਦਾ ਲੱਗਦਾ ਕਿਵੇਂ ਉਹ ਮੈਂ ਨਾ ਵੇ ਰਾਈ ਸਾਹਿਬ ਨਾਲ ਵੀ ਸਾਰਾ ਉਹ ਸੋਹਣਾ ਲੱਗਦਾ ਲੱਗਦਾ ਕਿਵੇਂ ਜਿਵੇਂ ਨਾਰੋਵਾਲ ਦਾ ਬਤਾਉ ਹੁੰਦਾ ਹੈਗਾ ਵੀ ਜਾ ਜਿਵੇਂ ਕਾਲਾ ਬਤਾਉ ਹੁੰਦਾ ਮੁੜ ਵੀ ਭੰਡਾ क्या बात है लो जी क्या बात है मैं कहना दस दवाती इन्होंने अच्छा आ ਜਿਹੜਾ ਮਾਹੌਲ ਹੈ ਆ ਸਾਰਾ ਜਿਹੜਾ ਆ ਜਦੋਂ ਸਾਡੇ ਸ਼ਾਦੀ ਵਿਆਹ ਹੁੰਦੇ ਨੇ ਨਾ ਤੇ ਉੱਥੇ ਜਾ ਕੇ ਅਸੀਂ ਤੇ ਵੇਖਨੇ ਆ ਕਿ ਕੋਈ ਭੰਡ ਆਵੇ ਲਾਜ਼ਮੀ ਕਿਉਂਕਿ ਉਹ ਜਦੋਂ ਉੱਥੇ ਬਰਾਤ ਬੈਠੀ ਹੁੰਦੀ ਹੈ ਤੇ ਉਸ ਬਰਾਤ ਦੇ ਨੂੰ ਚਾਰ ਚੰਨ ਲੱਗ ਜਾਂਦੇ ਨੇ ਜਿਹੜੀ ਬਰਾਤ ਵਿੱਚ ਭੰਡ ਨਹੀਂ ਆਉਂਦੇ ਉਹ ਫਿੱਕੀ ਜੀ ਬਰਾਤ ਹੈ ਉਹਦਾ ਕੀ ਫਾਇਦਾ ਜੀ ਕਿਉਂ ਜੀ ਉਹ ਬੰਦਾ ਕੋਈ ਸ਼ੁਗਲ ਮੇਲਾ ਉੱਥੇ ਹੁੰਦਾ ਹੈ ਕੋਈ ਚਾਰ ਜੀ ਜਿਹੜੇ ਬੈਠੇ ਹੁੰਦੇ ਨੇ ਆਪਦੀ ਪਰੇਸ਼ਾਨੀਆਂ ਭੁੱਲ ਜਾਂਦੇ ਨੇ ਨਾ ਤੇ ਤੁਸੀਂ ਯਕੀਨ ਕਰੋ ਟੁਰਦੇ ਫਿਰਦੇ ਜੰਤੀ ਹੋ ਅੱਲਾਹ ਤਾਲਾ ਤੁਹਾਨੂੰ ਹੋਰ ਭਾਗ ਲਾਵੇ ਔਰ ਇਲਮ ਅਕਲ ਦਾਨਿਸ਼ ਦੇ ਵਿੱਚ ਤੁਹਾਡੇ ਚ ਵਾਧਾ ਕਰੇ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਕਿ ਤੁਸੀਂ ਇੱਥੇ ਆਏ ਅਸੀਂ ਇੱਥੇ ਆਏ ਤੇ ਤੁਸੀਂ ਸਾਨੂੰ ਕਿੰਨੀ ਇੱਜ਼ਤ ਕਿੰਨਾ ਮਾਣ ਦਿੱਤਾ ਤੇ ਤੁਹਾਡੇ ਕੋਲ ਗਿਆਨ ਵੀ ਹੈ ਮਾਸ਼ਾਅੱਲਾ ਇਲਮ ਵੀ ਬਹੁਤ ਹੈ ਤੇ ਭਾਈ ਹੁਣਾਂ ਦੀ ਅਸੀਂ ਆਵਾਜ਼ ਸੁਣੀ ਹੈ ਬਹੁਤ ਮਜ਼ਾ ਆਇਆ ਲਓ ਜੀ ਪਿਆਰਿਓ ਆ ਉਹ ਨਗੀਨੇ ਨੇ ਆ ਉਹ ਹੀਰੇ ਨੇ ਜਿਹੜੇ ਇੱਥੇ ਰੁਲਦੇ ਫਿਰਦੇ ਨੇ ਸਾਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਅਮੀਰੀ ਗਰੀਬੀ ਰੱਬ ਦੇ ਵੱਸ ਹੈ ਉਹ ਇਹਨਾਂ ਨੇ ਕੋਸ਼ਿਸ਼ ਆਪਦੀ ਕਰਦੀ ਹੈ ਜੋ ਇਹਨਾਂ ਦੇ ਨਸੀਬ ਦੇ ਵਿੱਚ ਹੈ ਜੋ ਇਹਨਾਂ ਕੋਲੇ ਹੁਨਰ ਹੈ ਜੋ ਇਹਨਾਂ ਕੋਲੇ ਕਲਾ ਹੈ ਉਹਨੂੰ ਆਹ ਇਸਤੇਮਾਲ ਕਰਦੇ ਹੋਏ ਆਪਦੀ ਰੋਜ਼ੀ ਰੋਟੀ ਦਾ ਸਿਲਸਿਲਾ ਚਲਾਉਂਦੇ ਨੇ ਕਿ ਮੇਰੀ ਇੱਕ ਰਿਕੁਐਸਟ ਹੈ ਤੁਹਾਡੇ ਸਾਰਿਆਂ ਦੇ ਅੱਗੇ ਕਿ ਜੇ ਆ ਤੁਹਾਡੇ ਬੂਹੇ ਤੇ ਆ ਜਾਂਦੇ ਨੇ ਜਾਂ ਸ਼ਾਦੀ ਵਿਆਹ ਤੇ ਆ ਜਾਂਦੇ ਨੇ ਇਹਨਾਂ ਨੂੰ ਧੱਕੇ ਨਾ ਮਾਰਿਆ ਕਰੋ ਝਿੜਕਿਆ ਨਾ ਕਰੋ ਕਿਉਂਕਿ ਆ ਸਾਡੇ ਹਾਸੇ ਸਾਨੂੰ ਹਸਾਉਣ ਵਾਸਤੇ ਆਉਂਦੇ ਨੇ ਨਾ ਤੇ ਜੇ ਤੁਸੀਂ ਆਪਦੀ ਜੇਬ ਚੋਂ ਕੋਈ 100-200 ਰੁਪਏ ਇਹਨੂੰ ਦੇ ਦਿੰਦੇ ਹੋ ਇਹਨਾਂ ਨੂੰ ਤੇ ਇਹਨਾਂ ਦੇ ਘਰ ਦੇ ਬਾਲ ਜਿਹੜੇ ਨੇ ਉਹ ਚੰਗੀ ਰੋਟੀ ਖਾ ਲੈਂਦੇ ਤੁਹਾਡੇ ਵਿੱਚ ਕੀ ਜਾਂਦਾ ਹੈ ਜੋ ਸਾਨੂੰ ਰੱਬ ਨੇ ਅਤਾ ਕੀਤਾ ਜਾਂ ਜੋ ਤੁਹਾਨੂੰ ਅਤਾ ਕੀਤਾ ਉਹਦੇ ਸਾਡਾ ਜਾਂ ਤੁਹਾਡਾ ਕੋਈ ਕਮਾਲ ਨਹੀਂ ਹੈ ਤੇ ਅਗਰ ਕਿਸੇ ਕੋਈ ਗਰੀਬ ਦੇ ਘਰ ਨਿਆਣਾ ਜੰਮ ਪਿਆ ਹੈ ਜਾਂ ਕੋਈ ਮੀਰ ਆਲਮਾਂ ਦੇ ਘਰ ਜੰਮ ਪਿਆ ਤੇ ਇਹਦੇ ਵਿੱਚ ਉਹਨਾਂ ਦਾ ਆਪਣਾ ਕੋਈ ਕਸੂਰ ਨਹੀਂ ਹੈ ਆ ਰੱਬ ਦੀ ਵੰਡ ਹੈ ਉਹਨੇ ਜਿਵੇਂ ਜਿਵੇਂ ਜਿੱਥੇ ਜਿੱਥੇ ਜਿਹਨੂੰ ਰੱਖਿਆ ਉਹ ਬਹੁਤ ਸੋਹਣਾ ਰੱਖਿਆ ਹਰ ਬੰਦਾ ਆਪਦੇ ਰੰਗ ਦੇ ਵਿੱਚ ਬਹੁਤ ਸੋਹਣਾ ਹੈ ਇਹਨਾਂ ਦੇ ਕੋਲੇ ਆਓ ਤੇ ਸਹੀ ਇਹਨਾਂ ਨੂੰ ਫਰੋਲੋ ਤੇ ਸਹੀ ਇਹਨਾਂ ਕੋਲੇ ਬੈਠੇ ਤੇ ਸਹੀ ਤੁਹਾਨੂੰ ਪਤਾ ਲੱਗੇਗਾ ਕਿ ਬੜੇ ਬੜੇ ਦਾਨਸ਼ਵਰ ਜਿਨ੍ਹਾਂ ਨੇ ਬੜੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਤੋਂ ਵੀ ਜ਼ਿਆਦਾ ਗਿਆਨ ਰੱਖਣ ਵਾਲੇ ਲੋਕ ਨੇ ਉਹਨਾਂ ਤੋਂ ਜ਼ਿਆਦਾ ਇਲਮ ਰੱਖਣ ਵਾਲੇ ਲੋਕ ਨੇ ਔਰ ਮੁਹੱਬਤੀ ਲੋਕ ਨੇ ਇਹਨਾਂ ਨਾਲ ਪਿਆਰ ਕਰਿਆ ਕਰੋ ਜਿੱਥੇ ਵੀ ਕੋਈ ਹੋਵੇ ਉਹਨਾਂ ਦਾ ਸਤਿਕਾਰ ਕਰਿਆ ਕਰੋ ਝਾੜਿਆ ਨਾ ਕਰੋ ਅੱਲਾਹ ਪਾਕ ਦੇ ਸਲਾਮਤ ਰਹੋ ਜੀ ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਆ ਉਮੀਦ ਕਰਨੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੈ ਤੇ ਕਮੈਂਟ ਜ਼ਰੂਰ ਕਰਨਾ ਕਿ ਤੁਹਾਡੇ ਆਲ ਦੁਆਲ ਕੋਈ ਤੁਹਾਡਾ ਕਦੀ ਮੀਰ ਆਲਮਾਂ ਦੇ ਨਾਲ ਜਿਹੜੇ ਅਸਲ ਮੀਰ ਆਲਮ ਨੇ ਕਦੀ ਭੰਡਾਂ ਦੇ ਨਾਲ ਕੋਈ ਵਾਹ ਪਿਆ ਹੈ ਕਦੀ ਉਹਨਾਂ ਕੋਲ ਬੈਠੇ ਹੋ ਦੋ ਘੜੀਆਂ ਇੱਕ ਤੇ ਟੂਰੇ ਫੇਰੇ ਜਾਂਦੇ ਆ ਕਦੀ ਮੁਲਾਕਾਤ ਹੋ ਗਈ ਨਾ ਉਹ ਅਲੱਗ ਹੈ
ਕਦੀ ਜਿਵੇਂ ਹੁਣ ਸਾਨੂੰ ਇੱਥੇ ਕੋਈ ਅੱਧਾ ਪੌਣਾ ਘੰਟਾ ਹੋ ਗਿਆ ਆਇਆ ਨੂੰ, ਅਸੀਂ ਬਹੁਤ ਇੰਜੋਏ ਕੀਤਾ, ਬਹੁਤ ਮਜ਼ਾ ਆਇਆ। ਕਦੀ ਤੁਸੀਂ ਇਹਨਾਂ ਕੋਲ ਬੈਠੇ ਹੋ, ਨਹੀਂ ਬੈਠੇ ਤੇ ਮੇਰਾ ਮਸ਼ਵਰਾ ਹੈ ਕਿ ਜਦੋਂ ਪਰੇਸ਼ਾਨ ਹੋਵੋ ਇਹਨਾਂ ਕੋਲ ਜਾ ਕੇ ਜ਼ਰੂਰ ਬੈਠਿਆ ਕਰੋ। ਯਕੀਨ ਕਰੋ ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋਣਗੀਆਂ, ਤੁਹਾਨੂੰ ਸਿੱਖਣ ਨੂੰ ਵੀ ਕੋਈ ਨਾ ਕੋਈ ਸ਼ੈ ਮਿਲੇਗੀ ਔਰ ਤੁਸੀਂ ਰੱਬ ਦਾ ਸ਼ੁਕਰ ਅਦਾ ਕਰੋਗੇ। ਉਮੀਦ ਕਰਨੇ ਆ ਵੀਡੀਓ ਵਧੀਆ ਲੱਗੀ ਹੋਏਗੀ ਤੇ ਆਪਣਾ ਤੇ ਆਪਣੇ ਆਲ ਦੁਆਲ ਦਾ ਤੇ ਇੰਜ ਦੇ ਨਗੀਨਿਆਂ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖਾ।